ਲੋ ਜੀ, ਹੁਣ ਅਸੀਂ ਨਹਿਰ ਅਪਰ ਚਨਾਬ ਦਾ ਜਿਹੜਾ ਨਵਾਂ ਸਿਲਸਿਲਾ ਸੀ, ਪਹਿਲੇ ਤਾਂ ਅਸੀਂ ਪੁਰਾਣੇ ਪੁਲ ਤੇ ਖਲੋਤੇ ਸਾਂ ਲਹਿੰਦੇ ਪਾਸੇ। ਹੁਣ ਅਸੀਂ ਲਹਿੰਦੇ ਪਾਸੇ ਤੋਂ ਚੜ੍ਹਦੇ ਪਾਸੇ ਵੱਲ ਆਏ ਹਾਂ ਤੇ ਨਹਿਰ ਦਾ ਜਿਹੜਾ ਨਵਾਂ ਪੁਲ ਹੈ ਇੱਥੇ ਇਸ ਵੇਲੇ ਅਸੀਂ ਖਲੋਤੇ ਹਾਂ। ਬੜਾ ਖੂਬਸੂਰਤ ਮੰਜ਼ਰ ਹੈ, ਨਹਿਰ ਦਾ ਪਾਣੀ ਵੀ ਰਵਾਂ ਦਵਾਂ ਹੋਇਆ ਗਾਂ ਟੁਰ ਰਿਹਾ ਹੈ, ਜੰਗਲ ਵੀ ਨਜ਼ਰ ਆ ਰਿਹਾ ਹੈ ਲਹਿੰਦੇ ਪਾਸੇ। ਤੇ ਇਹ ਵੇਖੋ ਜੀ, ਆਪਣਾ ਤੁਹਾਡੇ ਕਰੀਬ ਜਿਹੜਾ ਨਾ ਨੇੜੇ ਆ ਮੱਝਾਂ ਇਸ ਟਾਈਮ ਠੰਡੇ ਪਾਣੀ 'ਚ ਨਹਾ ਰਹੀਆਂ ਨੇ ਤੇ ਕਿਆ ਬਾਤ ਹੈ ਜੀ। ਔਰ ਮੰਜ਼ਰ ਬੜਾ ਵਧੀਆ ਹੈ, ਬਹੁਤ ਖੂਬਸੂਰਤ ਹੈ। ਤੇ ਇਹ ਦੱਸੋ ਜੀ, ਇਹ ਜਿੱਥੇ ਅਸੀਂ ਹੁਣ ਇਸ ਟਾਈਮ ਖਲੋਤੇ ਹਾਂ, ਜਿਹੜਾ ਨਵਾਂ ਪੁਲ ਹੈ, ਇਹ ਜਿਹੜਾ ਹੈ ਇਹਦੀ ਹਿਸਟਰੀ ਔਰ ਇਹਦੀ ਤਾਰੀਖ ਕੀ ਦੱਸਦੀ ਸਾਨੂੰ, ਕਿਦੋਂ ਇਹਦਾ ਸਿਲਸਿਲਾ ਹੋਇਆ? ਵੇਖੋ ਜੀ, ਜਦੋਂ ਅਯੂਬ ਦੌਰ ਦੇ ਵਿੱਚ ਨਵੇਂ ਉਹਨਾਂ ਹਾਈਡਲ ਪ੍ਰੋਜੈਕਟ ਸ਼ੁਰੂ ਕੀਤੇ, ਸਮਾਲ ਹਾਈਡਲ, ਉਹਦੇ 'ਚ ਇੱਕ ਆਨੰਦੀਪੁਰ ਸੀ, ਚੀਚੋ ਕੀ ਮਲੀਆਂ। ਉਦੋਂ ਫਿਰ ਕਿਉਂਕਿ ਨਹਿਰ ਉਧਰ ਉੱਚੀ ਸੀ ਤੇ ਪਾਣੀ ਦਾ ਮਤਲਬ ਕਿ ਬਹਾਅ ਉਹਦਾ ਤੇਜ਼ ਕਰਨ ਵਾਸਤੇ, ਡੈਮ ਵਾਸਤੇ, ਤੇ ਇਹਨਾਂ ਗਹਿਰੀ ਨਹਿਰ ਚਾਹੀਦੀ ਸੀ। ਇਹ ਨਵੀਂ ਨਹਿਰ ਬਣਾਈ ਤੇ 1960 ਤੋਂ ਬਾਅਦ ਇਹਦੀ ਜਿਹੜੀ ਨਾ ਜੀ, ਉਦੋਂ ਮਸ਼ੀਨਾਂ ਨਾਲ ਖੁਦਾਈ ਹੋਈ। ਪਹਿਲਾਂ ਤਾਂ ਪਹਿਲੀ ਨਹਿਰ ਦੀ ਖੁਦਾਈ ਤਾਂ ਮੈਨੂਅਲੀ ਬੰਦੇ ਕਰਦੇ ਰਹੇ, ਤੇ ਇਹ 1960 ਦੀ ਨਹਿਰ ਹੈ। ਤੇ ਇਹ ਜਿਹੜੀ ਇਹ ਕਿੰਨਾ ਕੁ ਹਿੱਸਾ ਇਹਦੇ ਨਾਲ ਫਿਰ ਮੁਤਾਸਰ ਹੋਇਆ ਨਵਾਂ ਜਿਹੜਾ ਮਾਈਲਸ ਦੇ ਵਿੱਚ ਹੀ ਹੋਏਗਾ? ਹਾਂਜੀ, ਇਹ ਤਕਰੀਬਨ 12 ਕਿਲੋਮੀਟਰ ਹੈ। ਤੇ ਇਹ ਜਿਹੜੀ ਸੁੱਕ ਨਹਿਰ ਹੁਣ ਕੋਲ ਹੈ, ਇਹ 12 ਕਿਲੋਮੀਟਰ ਦਾ ਜੰਗਲ ਬਣ ਚੁੱਕਿਆ ਤੇ ਇਹਦੀ ਚੌੜਾਈ ਵੀ ਲਾ ਲਓ ਤੁਸੀਂ, ਮਤਲਬ ਕਿ 400-500 ਤਕਰੀਬਨ ਫੁੱਟ ਹੋਣੀ ਚੌੜਾਈ ਜਿਹੜੀ ਇਹਦੀ। ਤੇ ਗਜ਼ਾਂ ਜਗ੍ਹਾ ਲਾ ਲਓ ਤੁਸੀਂ, ਉਹ ਤਕਸੀਮ ਕਰ ਲਓ, ਮਤਲਬ ਕਿ ਉਹ ਤਕਰੀਬਨ 200 ਗਜ਼ ਉਹਦੀ ਚੌੜਾਈ ਹੈ। ਤੇ ਬੜਾ ਵੱਡਾ ਜੰਗਲ ਹੈ ਜੀ। ਔਰ ਮੈਂ ਸਮਝਦਾ ਕਿ ਚਲੋ ਕੁਛ ਨਾ ਕੁਛ ਆ ਗਿਆ ਤੇ ਇਹਦੇ ਨਾਲ ਇੱਕ ਇਲਾਕੇ ਦਾ ਵੀ ਔਰ ਪੂਰੇ ਮੈਂ ਸਮਝਦਾ ਖੂਬਸੂਰਤੀ ਹੈ। ਔਰ ਜਿੱਥੇ ਵੀ ਜਾਈਏ ਵੇਖੋ ਗੱਲ ਵੇਖੇ ਦਾ ਬੜਾ ਮਤਲਬ ਕਿ ਬੜਾ ਇੱਕ ਲੋਕੇ ਦੀ ਨੈਚੁਰਲ। ਔਰ ਵੇਖੋ ਤੁਸੀਂ ਇਹ ਪਿੰਡ ਤੋਂ ਮਤਲਬ ਕਿ ਮੈਂ ਸਮਝਦਾ ਜਿਹੜਾ ਨੇੜੇ ਪਿੰਡ ਹੈ ਤੇ ਇਹਦੀ ਖੂਬਸੂਰਤੀ ਦਾ ਇਜ਼ਾਫਾ ਹੋਇਆ ਹੀ ਅਸਲ ਹੁਸਨ ਜੇ ਪੰਜਾਬ ਦਾ। ਉਹ ਕੀ ਸ਼ੇਰ ਹੈ ਜੀ, ਤੁਸੀਂ ਪੜ੍ਹਦੇ ਕਰਦੇ ਹੋ ਪੰਜਾਬ। ਡਿੱਠੇ ਕਈ ਮੁਲਕ ਅੰਦਰ ਜਾਗ ਤੇ ਖਾਬ, ਨਾ ਡਿੱਠਾ ਮਿਸਲ ਹੁਸਨ ਆਬਾਦ ਪੰਜਾਬ, ਅਜਬ ਪੰਜਾਬ ਹਰ ਮੁਲਕੋ ਨਿਆਰੀ, ਬੇਸ਼ਤਾਂ ਵਿੱਚ ਹੋਰਾਂ ਨੂੰ ਵੀ ਪਿਆਰੀ। ਵੇਖ ਲਓ ਜੀ, ਨਹਿਰਾਂ ਵਗਦੀਆਂ ਨੇ, ਠੰਡੀਆਂ ਨਹਿਰਾਂ ਨੇ। ਅਸੀਂ ਜਦੋਂ ਸਕੂਲ ਪੜ੍ਹਨੇ ਸੀ ਤੇ ਨਹਾਈਗਾ ਵੀ ਸੀ। ਇਹ ਪੁਲ ਤੋਂ ਤਕਰੀਬਨ 15-16 ਫੁੱਟ ਦੀ ਹਾਈਟ ਹੈ। ਤੇ ਉਦੋਂ ਅਸੀਂ ਇੱਥੇ ਛਾਲਾਂ ਵੀ ਮਾਰਦੇ ਰਹੇ ਹਾਂ। ਤੇ ਉਦੋਂ ਬਹਰਾਲ ਜੀ, ਅੱਜ ਤੇ ਅਸੀਂ ਨਹਾ ਨਹੀਂ ਸਕਦੇ, ਹੁਣ ਵਕਤ ਬੜਾ ਚੇਂਜ ਹੋ ਗਿਆ। ਪਾਣੀ ਯਖ ਠੰਡਾ, ਬਰਫ਼ ਵਾਲਾ ਪਾਣੀ ਸਮਝ ਲਓ। ਤੇ ਉਸ ਜ਼ਮਾਨੇ ਦੇ ਵਿੱਚ ਵੇਖੋ ਜੀ, ਯੰਗ ਸਾਂ ਤੇ ਬਲਕਿ ਅਸੀਂ ਜਦੋਂ ਵੇਖਦੇ ਹਾਂ ਕਿ 6ਵੀਂ-7ਵੀਂ ਦੇ ਬੱਚੇ ਨੂੰ ਪਾਰ ਕਰ ਜਾਂਦੇ, ਕਾਫੀ ਵੱਡੀ ਨਹਿਰ ਹੈ। ਤੇ ਅਸੀਂ ਤੇ ਉਸ ਲਿਹਾਜ਼ ਨਾਲ ਜ਼ਰਾ ਬਾਊਟ ਆਏ ਸਾਂ, ਮੰਮੀ ਡੈਡੀ ਕਹਿ ਲਓ, ਲੇਕਿਨ ਫਿਰ ਵੀ ਉਹਨਾਂ ਨੂੰ ਵੇਖ ਕੇ ਅਸੀਂ ਵੀ ਫਿਰ ਪਾਰ ਕਈ ਵਾਰੀ ਕੀਤੀ ਸਿਲਸਿਲਾ। ਤੇ ਇੱਥੇ ਨਹਾਉਂਦੇ ਰਹੇ ਹਾਂ। ਤੇ ਮੱਝਾਂ ਦਾ ਵੀ ਇੱਕ ਵੇਖੋ ਜੀ ਨੈਚੁਰਲ ਤਲਾਬ ਜੇ, ਤੇ ਬੰਦਿਆਂ ਦਾ ਵੀ ਇੱਥੇ ਨਹਾਈਗਾ ਸੀ। ਹੁਣ ਪਾਣੀ ਉਸ ਤਰ੍ਹਾਂ ਸਾਫ਼ ਤੇ ਨਹੀਂ ਰਹੇ ਕਿਉਂਕਿ ਬਹੁਤ ਜ਼ਿਆਦਾ ਆਬਾਦੀ ਦੇ ਵੱਧ। ਤੇ ਨਹਿਰ ਦੇ ਕੰਢੇ ਦੇ ਉੱਤੇ ਇੱਥੇ ਕੱਪੜੇ ਧੋਣ ਦਾ ਵੀ ਰਿਵਾਜ ਸੀ। ਹਾਂਜੀ, ਇਹ ਵੇਖੋ ਨਾ ਤੁਸੀਂ, ਇੱਧਰ ਕਰੋ, ਇੱਥੇ ਕੱਪੜੇ ਧੋਂਦੇ ਕਰਦੇ ਸਨ। ਇਹ ਜਿਹੜੀਆਂ ਪੌੜੀਆਂ ਨਜ਼ਰ ਆ ਰਹੀਆਂ, ਪਾਣੀ ਇੱਥੇ ਬੜਾ ਕਰੀਬ ਹੈ, ਨਲਕੇ ਵੀ ਘਰਾਂ ਸਨ, ਲੇਕਿਨ ਫਿਰ ਵੀ ਰਿਵਾਜ ਇੱਥੇ ਕੱਪੜਿਆਂ ਦਾ ਕਾਫੀ ਸੀ। ਤੇ ਬਾਹਰੋਂ ਵਕਤ ਦੇ ਨਾਲ ਹਰ ਚੀਜ਼ ਖੁੱਲੇ ਪਾਣੀ ਜਾ ਕੇ ਇੱਥੇ ਜਿਹੜੇ ਨੇ ਨਾ ਜੀ ਆਪਣਾ ਇੱਥੇ ਦਾ ਠੰਡੇ ਪਾਣੀ ਜੀ, ਮਿੱਠੇ ਪਾਣੀ ਇੱਕ ਬੜਾ ਵੱਡਾ ਇੱਕ ਮੈਂ ਸਮਝਦਾ ਤੋਹਫਾ ਹੈ। ਤੇ ਇੱਕ ਸਾਡੇ ਇੱਥੇ ਆਮ ਗਰੀਬ ਆਦਮੀ ਦਾ ਇਹ ਸੀ ਕਿ ਆਬੋ ਹਵਾ ਸਾਫ ਸੁਥਰੀ ਔਰ ਪਾਣੀ ਖਾਲਸ ਠੰਡੇ ਮਿਨਰਲ ਵਾਟਰ ਇਹਨੂੰ ਕਹਿ ਸਕਦੇ ਹੋ। ਲੇਕਿਨ ਵਕਤ ਬੜਾ ਤਬਦੀਲ ਹੋ ਗਿਆ ਔਰ ਕਈ ਵਾਰੀ ਅਫਸੋਸ ਵੀ ਹੁੰਦਾ। ਹੁਣ ਵੇਖੋ ਜੀ, ਨਵੀਂ ਤਰੱਕੀ ਤੇ ਆ ਗਈ ਹੈ, ਲੇਕਿਨ ਤਰੱਕੀ ਦੇ ਨਾਲ ਉਹਦੇ ਜਿਹੜੇ ਸਾਈਡ ਇਫੈਕਟਸ ਨੇ। ਵੇਖੋ ਜੀ, ਪਾਣੀ ਵੀ ਜਿਹੜਾ ਉਹਨਾਂ ਦਾ ਫਾਊਂਡਰੀਆਂ ਬਣੀਆਂ ਨੇ, ਫੈਕਟਰੀਆਂ ਬਣੀਆਂ, ਉਹਦਾ ਪਾਣੀ ਕੈਮੀਕਲਾਈਜ਼ਡ ਵਾਟਰ ਜਿਹੜਾ ਉਹ ਵੀ ਥੱਲੇ ਜਾ ਰਿਹਾ। ਉਹਨੇ ਪਾਣੀ ਦਾ ਗਰਾਊਂਡ ਵਾਟਰ ਵੀ ਜਿਹੜਾ ਉਹਨੂੰ ਵੀ ਕਾਫੀ ਜਿਹੜਾ ਨਾ, ਹਾਲਾਂ ਇੱਥੋਂ ਦਾ ਪਾਣੀ ਬੜਾ ਮਿੱਠਾ ਹੈ। ਉਹ ਇਹ ਦੌਲਤ ਜਿਹੜੀ ਸੀ ਗਰੀਬਾਂ ਕੋਲ ਉਹ ਵੀ ਲੈ ਗਈ, ਇਹ ਵੀ ਲਈ ਜਾ ਰਹੀ ਆ। ਆਸਤਾ ਪਾਣੀ ਖਰਾਬ ਹੈ, ਇਨਵਾਇਰਮੈਂਟ ਵੀ ਜਿਹੜੀ ਖਰਾਬ ਹੋ ਰਹੀ ਹੈ। ਅੱਗੇ ਤੇ ਪਰਿੰਦੇ ਤਰ੍ਹਾਂ ਬੜੀ ਦੂਰੋਂ ਰੱਖਿਆ ਤਾਂ ਹੁੰਦੇ ਸਨ ਔਰ ਕਿੰਨੇ ਦੂਰ ਤੋਂ, ਲੇਕਿਨ ਉਹ ਵੀ ਹੁਣ ਆਸਤਾ ਡਰ ਗਏ ਨੇ। ਔਰ ਰਸ਼ੀਆ ਤੋਂ ਚਿੜੇ ਆਉਂਦੇ ਕਰਦੇ ਹਨ, ਉਹ ਵੀ ਗੁਜਰਾਂ ਵਾਲਿਆਂ ਨੇ ਕੋਈ ਚਿੜਾ ਛੱਡਿਆ ਕੋਈ ਨਹੀਂ। ਅਸੀਂ ਇੱਕ ਬੰਦਾ ਕਿਹੜਾ ਖਾ ਜਾਂਦਾ। ਦੇਖੋ ਜੀ, ਇਹ ਡਿਗਰ ਵੇਲੇ ਜਦੋਂ ਇੱਥੇ ਦਿਨ ਢਲਦਾ ਹੈ ਤੇ ਇਹ ਨਹਿਰ ਦੇ ਉੱਤੇ ਬੜਾ ਜ਼ਬਰਦਸਤ ਠੰਡੀ ਹਵਾਵਾਂ ਦਾ ਤੇ ਰਾਤ ਦਾ ਮੰਜ਼ਰ ਵੀ ਬੜਾ ਜ਼ਬਰਦਸਤ ਹੁੰਦਾ ਹੈ। ਬੜਾ ਜੀ ਸਾਨਾ ਇੱਥੇ ਡਈ ਕਰੇਗਾ ਸੀ ਉਹ ਜ਼ਮਾਨੇ 'ਚ। ਹਾਂਜੀ, ਬਸ ਲੱਗਦਾ ਸੀ ਪਾਣੀ ਤੋਂ ਆਵਾਜ਼ ਗੁਜ਼ਰਦੀ ਸੀ ਜਿਵੇਂ ਕੋਈ, ਯਾਨੀ ਕੁਦਰਤੀ ਏਸੀ। ਮੈਂ ਸਮਝਦਾ ਜੀ ਏਸੀ ਨਾਲ ਵੱਧ। ਤੇ ਹੁਣ ਵੇਖੋ ਟ੍ਰੈਫਿਕ ਵੀ ਬੜੀ ਹੋ ਗਈ ਹੈ। ਅੱਗੇ ਨਾਲ ਪਿੰਡ ਨਹੀਂ ਰਹੇ, ਹਰ ਚੀਜ਼ ਬਦਲ ਜਾ। ਤੇ
ਅੱਗੇ ਬੜਾ ਪੁਰਸਕੂਨ ਮਾਹੌਲ ਆ। ਤੁਸੀਂ ਵੇਖ ਰਹੇ ਹੋ ਕਿ ਕਿੰਨੀ ਟ੍ਰੈਫਿਕ ਇੰਝ ਲੱਗਦਾ ਕਿ ਜਿਵੇਂ ਕਿਉਂਕਿ ਹੁਣ ਟਰਾਂਸਪੋਰਟ ਦਾ ਹਰ ਬੰਦੇ ਕੋਲ ਜੀ ਗੱਡੀਆਂ ਨੇ ਤੇ ਅੱਗੇ ਇਹ ਚੀਜ਼ਾਂ ਨਹੀਂ ਹੁੰਦੀਆਂ ਤੇ ਬਾਹਰ ਵਕਤ ਦੇ ਲੇਕਿਨ ਨਾਲ ਚਲੋ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਜ ਦੇ ਦੌਰ ਦੇ ਅੰਦਰ ਵੀ ਇੱਥੇ ਕੁਦਰਤੀ ਜਿਹੜਾ ਮੰਜ਼ਰ ਹੈ ਉਹ ਪਾਇਆ ਜਾਂਦਾ ਹੈ। ਬੇਸ਼ੱਕ ਜੀ ਬਿਲਕੁਲ ਇਹ ਵੀ ਹੈ ਵੇਖੋ ਜੀ, ਮੈਂ ਸਮਝਣਾ ਕਿ ਆ ਵੀ ਖੁਸ਼ਕਿਸਮਤ ਨੇ ਲੋਕ ਜਿਨ੍ਹਾਂ ਨੇ ਇੱਥੇ ਘਰ ਬਣਾਏ। ਹੁਣ ਵੇਖੋ ਨਾ ਮੱਝਾਂ ਦਾ ਇੱਕ ਇੱਜੜ ਜਿਹੜਾ ਆ ਰਿਹਾ ਹੈ, ਬੱਕਰੀਆਂ ਦੇ ਇੱਜੜ ਵੀ ਲੰਘਦੇ ਨੇ ਤੇ ਮੱਝਾਂ ਆ ਰਹੀਆਂ ਨੇ ਨਹਿਰ ਵਾਲ। ਹਾਂ ਤੇ ਨਾਲ ਹੀ ਸਕੂਲ ਹੈ ਤੇ ਉਸ ਅਬਦਾਲ ਦਾ ਜਿਹੜਾ ਵੇਖੋ ਜੀ ਮੁਹੱਲੇ ਨੂੰ ਬਹੁਤ ਜ਼ਬਰਦਸਤ ਹੈ ਨਹਿਰ ਦੇ ਉੱਤੇ ਹੋਣਾ। ਔਰ ਅਸੀਂ ਹੁਣ ਜਿੱਥੇ ਮਰਜ਼ੀ ਚਲ ਜੀ ਅਮਰੀਕਾ ਨੂੰ ਲੈ ਜਾਓ, ਅਸੀਂ ਇਹ ਚੀਜ਼ ਭੁੱਲ ਨਹੀਂ ਸਕਦੇ ਜੋ ਸਾਡਾ ਬਚਪਨ ਗੁਜ਼ਰਿਆ। ਔਰ ਇਹ ਖੂਬਸੂਰਤ ਠੰਡੇ ਪਾਣੀ, ਟਿਊਬਵੈਲਾਂ ਦਾ ਪਾਣੀ, ਯਾਨੀ ਉਸਨੇ ਆ ਕਿਹਾ ਸੀ ਮੈਂ ਪਿੰਡ ਚੋਂ ਨਿਕਲਿਆ ਪਰ ਪਿੰਡ ਨਹੀਂ ਮੇਰੇ ਚੋਂ ਨਿਕਲਿਆ। ਬਿਲਕੁਲ ਬਿਲਕੁਲ ਬੇਸ਼ੱਕ ਜੀ। ਅੱਗੋਂ ਨਵੀਂ ਜਨਰੇਸ਼ਨ ਜਿਹਾ ਨਿਕਲ ਜਾਏ ਲੇਕਿਨ ਅਸੀਂ ਇਹ ਨਹੀਂ ਭੁੱਲ ਸਕਦੇ। ਸਾਨੂੰ ਤਾਂ ਸੱਚੀ ਗੱਲ ਇਸ ਪਿੰਡ ਦੀ ਗਲੀਆਂ ਜਿਹੜੀਆਂ ਨੇ ਉਹ ਵੀ ਉਹਨਾਂ ਦੀ ਖੁਸ਼ਬੂ ਇੱਕ ਕਿਸਮ ਦੀ ਆਉਂਦੀ ਹੈ, ਉਹ ਵੀ ਸਾਨੂੰ ਚੰਗੀਆਂ ਲੱਗਦੀਆਂ। ਲੇਕਿਨ ਟਾਈਮ ਬਦਲ ਰਿਹਾ ਔਰ ਉਹ ਵਕਤ ਨਹੀਂ ਰਹਿ ਵੀ ਨਹੀਂ ਰਹਿਣਾ। ਪਰ ਨੇਚਰ ਦੀ ਹਿਫਾਜ਼ਤ ਕਰਨਾ ਜ਼ਰੂਰੀ ਹੈ। ਇਹ ਸਭ ਦਾ ਫਰਜ਼ ਹੈ ਔਰ ਪੰਜਾਬ ਦੇ ਵਸੇਬ ਨੂੰ ਅਗਾਂਹ ਵਧਾਉਣ ਲਈ ਜ਼ਰੂਰੀ ਹੈ ਕਿ ਤਾਰੀਖ ਨੂੰ ਮਹਿਫੂਜ਼ ਕੀਤਾ ਜਾਏ। ਜਿਸ ਤਰ੍ਹਾਂ ਹੁਣ ਅਸੀਂ ਵੀਡੀਓਜ਼ ਬਣਾ ਰਹੇ ਹਾਂ, ਇਹ ਤਾਰੀਖ ਨੂੰ ਮਹਿਫੂਜ਼ ਕਰਨ ਦਾ ਇੱਕ ਜ਼ਰੀਆ ਹੈ। ਦੇਖੋ ਜੀ ਨੇਚਰ ਦਾ ਇਹ ਹੈ ਕਿ ਹੁਣ ਇੱਥੇ ਹਾਲੇ ਕਾਫੀ ਹੱਦ ਤੱਕ ਨੇਚਰ ਮਹਿਫੂਜ਼ ਹੈ ਤੇ ਜਦੋਂ ਅਸੀਂ ਬਾਹਰ ਜੋ ਵੇਖਦੇ ਆ ਕਿ ਬੜੀ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ, ਇਨਵਾਇਰਨਮੈਂਟ ਚੇਂਜ ਇੰਨੀ ਤੇਜ਼ੀ ਨਾਲ, ਉਹਦੇ ਨਾਲ ਪੋਲਿਊਸ਼ਨ ਦੇ ਮਸਾਇਲ ਪੈਦਾ ਹੋ ਰਹੇ ਨੇ ਤੇ ਇੱਥੋਂ ਤੱਕ ਵੀ ਇਹਦੇ ਅਸਰਾਤ ਨਾ ਪਹੁੰਚ ਜਾਣ, ਸਾਨੂੰ ਇਹ ਦੁੱਖ ਹੁੰਦਾ ਜਦੋਂ ਵੇਖਦੇ ਆ ਚੀਜ਼ਾਂ। ਲੇਕਿਨ ਪੰਜਾਬ ਦੇ ਇਸ ਵਸੇਬ ਬਾਰੇ ਆਰਫ ਖੜੀ ਸ਼ਰੀਫ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਜਿਹੜਾ ਕਿਹਾ ਸੀ ਕਿ ਹਵਾ ਇਸ ਦੀ ਹੈ ਗਰਮੀ ਵਿੱਚ ਵੀ ਦਿਲ ਖਾ, ਅਜਾਇਬ ਨੀਰ ਠੰਡੇ ਸਾਇਆ ਵਾਹ ਵਾਹ, ਡਿੱਠੇ ਕਈ ਮੁਲਕ ਅੰਦਰ ਜਾਗ ਤੇ ਖਾਬ ਨਾ ਡਿੱਠਾ ਮਿਸਲ ਹੁਸਨਾਬਾਦ ਪੰਜਾਬ। ਲੇਕਿਨ ਉਹ ਪੰਜਾਬ ਨਹੀਂ ਰਿਹਾ ਤੇ ਲੇਕਿਨ ਫੇਰ ਵੀ ਚਲੋ ਅਸੀਂ ਇਹਦੇ ਲਈ ਤਗੋਦੋ ਕਰ ਸਕਨੇ ਆ। ਇਸ ਚੀਜ਼ ਨੂੰ ਹਾਈਲਾਈਟ ਕੀਤਾ ਜਾਏ, ਨੇਚਰ ਨੂੰ ਮਹਿਫੂਜ਼ ਕੀਤਾ ਜਾਏ। ਇਹ ਜਿਹੜੇ ਕਾਰਨ ਨੇ ਬੇਸ਼ੱਕ ਬਣਾਓ, ਤਰੱਕੀ ਕਰੋ, ਲੇਕਿਨ ਹਦਾਦਾ ਨਾ ਜੇ। ਇਹ ਪੋਲਿਊਸ਼ਨ ਤੋਂ ਬਚਾਓ, ਪਾਣੀ ਨੂੰ, ਇਹ ਆਬੋ ਹਵਾ ਨੂੰ ਬਚਾਓ, ਨੇਚਰ ਰਹੇਗੀ। ਵੇਖੋ ਨਾ ਜੀ ਕੋਇਲ ਕੂਕ ਰਹੀ ਏ, ਹਾਂਜੀ ਹਾਂਜੀ ਚੜ ਬਾਗੇ ਕੋਇਲ ਕੂਕਦੀ, ਨਿਤ ਸੋਜ਼ ਅਲਮ ਦੇ ਫੂਕਦੀ, ਬਾਬਾ ਬੁੱਲੇ ਸ਼ਾਹ ਨੇ ਆਖਿਆ ਸੀ। ਇਹ ਕੋਇਲ ਦੀ ਦੂਰੋਂ ਆਵਾਜ਼ ਆਈ ਸੀ ਤੇ ਤੁਸੀਂ ਇਹ ਵੇਖ ਸਕਦੇ ਹੋ ਕਿ ਇਹ ਹੁਣ ਆਵਾਜ਼ ਤੁਹਾਨੂੰ ਸ਼ਹਿਰਾਂ 'ਚ ਤਾਂ ਨਹੀਂ ਲੱਭਦੀ। ਇਹ ਵੇਖੋ ਜੀ ਅਬਾਬੀਲ ਜਿਹੜੀ ਹੈ, ਇਹਨੂੰ ਅਬਾਬੀਲ ਆਉਂਦੇ ਅਬਾਬੀਲ ਥੱਲੇ ਜਿਹੜੇ ਨੇ ਉਹਨਾਂ ਨੇ ਘੋਂਸਲੇ ਬਣਾਏ ਨੇ, ਉਹਨਾਂ ਦੇ ਘਰ ਦੇ ਥੱਲੇ ਸਨ। ਇਹ ਚੀਜ਼ਾਂ ਨੇਚਰ ਜਿਹੜੀ ਇੱਕ ਬੜਾ ਵੱਡਾ ਖਜ਼ਾਨਾ ਹੈ। ਔਰ ਉਧਰ ਤੁਸੀਂ ਅਗਰ ਵਿਊ ਕਰੋ ਤੇ ਉਹ ਬਗਲੇ ਨੇ ਸ਼ਾਇਦ, ਇਹ ਵੀ ਵੇਖੋ ਜੀ ਇਹਨਾਂ ਦਾ ਰੋਜ਼ਗਾਰ ਇੱਥੇ ਹੀ ਹੈ। ਇੱਥੇ ਵੀ ਖਾਂਦੇ ਪੀਂਦੇ ਤੇ ਮੱਛੀ ਦਾ ਸ਼ਿਕਾਰ ਕਰਦੇ, ਯਾਨੀ ਇਹ ਕਿਨਾਰੇ ਜਿਹੜੇ ਬਗਲੇ ਬੈਠੇ ਨੇ ਤੇ ਇਹ ਇੱਥੇ ਆਪਣੇ ਰਿਜ਼ਕ ਲਈ ਇੱਥੇ ਆਉਂਦੇ ਨੇ। ਔਰ ਅਗਰ ਜੇ ਮੱਛਲੀ ਹੁਣ ਉਹ ਵੀ ਖਤਮ ਕਰ ਦਿੱਤੀ ਗਈ ਹੈ, ਪਿੱਛੇ ਵੀ ਸ਼ਿਕਾਰ ਹੋਣ ਲੱਗ ਪਿਆ ਔਰ ਕੈਮੀਕਲ ਦਾ ਇਸਤੇਮਾਲ ਬਹੁਤ ਜ਼ਿਆਦਾ ਸਾਡੇ, ਨਹੀਂ ਤਾਂ ਅੱਗੇ ਸਾਡੇ ਨੱਕਿਆਂ ਦੇ ਵਿੱਚ, ਖਾਲਾਂ ਦੇ ਵਿੱਚ ਮੱਛੀ ਹੁੰਦੀ ਕਰਦੀ ਸੀ ਤੇ ਉਹ ਗੱਲ ਤਾਂ ਨਹੀਂ ਰਹੀ। ਮਰਗਾਬੀ ਆਉਂਦੀ ਕਰਦੀ ਸੀ, ਮੱਛੀ ਬੇਵਾ ਹੁੰਦੀ ਸੀ ਔਰ ਲੇਕਿਨ ਹੁਣ ਸ਼ਿਕਾਰ ਵੀ ਜ਼ਿਆਦਾ ਹੋ ਗਿਆ, ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਆਹਿਸਤਾ। ਔਰ ਜ਼ਰੂਰਤ ਇਸ ਗੱਲ ਦੀ ਹੈ ਕਿ ਪਾਬੰਦੀ ਲਾਈ ਜਾਏ, ਦਰਖਤਾਂ ਦੇ ਕੱਟਣ ਤੇ ਪਾਬੰਦੀ ਲਾਉਣੀ ਚਾਹੀਦੀ। ਮੈਂ ਸਮਝਦਾ ਮਤਲਬ ਜੀ ਅੱਜ ਵੀ ਇਹ ਜਿਹੜਾ ਲੈਂਡਸਕੇਪ ਸਾਨੂੰ ਇਹ ਨਜ਼ਰ ਆ ਰਿਹਾ ਹੈ, ਮੇਰਾ ਪੰਜਾਬ ਦਾ ਬਿਹਤਰੀਨ ਲੈਂਡਸਕੇਪ। ਇਹ ਲੈਂਡਸਕੇਪ ਇਹ ਪੰਜਾਬ ਜੇ ਸਮਝ ਲਓ, ਪੰਜਾਬ ਦਾ ਇਟਸ ਫੇਸ ਆ ਪੰਜਾਬ ਦੇ ਕਹਿ ਸਕਦੇ ਹੋ। ਔਰ ਇਹ ਚੀਜ਼ ਇਹਨੂੰ ਜ਼ਰੂਰਤ ਹੈ ਗੱਲ ਦੀ ਹੈ ਜੀ ਕਿ ਇਹਨੂੰ ਮਤਲਬ ਗੌਰਮੈਂਟ ਇੱਧਰ ਤਵੱਜੋ ਦੇਵੇ ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਮਹਿਫੂਜ਼ ਕਰੇ। ਔਰ ਮੈਂ ਸਮਝਦਾ ਕਿ ਯੂਨੀਅਨ ਕੌਂਸਲ ਲੈਵਲ ਤੇ ਗੌਰਮੈਂਟ ਮਜ਼ਬੂਤ ਹੋਣੀ ਚਾਹੀਦੀ ਔਰ ਬੰਦ ਕੀਤਾ ਜਾਏ। ਉਹਨਾਂ ਨੂੰ ਇੱਕ ਰੋਡ ਮੈਪ ਹੋਣਾ ਚਾਹੀਦਾ। ਆਹੋ ਜੀ, ਤੇ ਉਹ ਇਹ ਸਾਰੀ ਚੀਜ਼ਾਂ ਦਰਖਤ ਦੀ ਅਗਰ ਕੱਟਣਾ ਹੈ ਤਾਂ ਯੂਨੀਅਨ ਕੌਂਸਲ ਇਜਾਜ਼ਤ ਲਈ ਜਾਏ। ਔਰ ਨਵੀਂ ਕੋਈ ਕੰਸਟਰਕਸ਼ਨ ਕਰਨੀ ਹੈ, ਹੁਣ ਸੜਕਾਂ ਨੇ ਵੇਖੋ ਜੀ, ਸੜਕਾਂ ਦੇ ਮਤਲਬ ਕਿ ਪਿੰਡ ਲੰਬੇ ਹੋ ਗਏ ਨੇ ਕਹਿੰਦਾ, ਉਹ ਇਸ ਲਿਹਾਜ਼ ਨਾਲ ਕਿ ਸੜਕਾਂ ਦੇ ਇਨਕਰੋਚਮੈਂਟ ਇੰਨੀ ਹੋ ਗਈ ਹੈ ਕਿ ਸਫ਼ਰ ਜਿਹੜੇ ਨੇ ਲੰਬੇ ਹੋ ਗਏ। ਉੱਥੇ ਨਾ ਕਮਿਊਨੀਕੇਸ਼ਨ ਈਜ਼ੀ ਨਹੀਂ ਰਹੀ ਉਹਨਾਂ ਕਹਿੰਦਾ, ਅੱਗੇ ਸੋ ਈਜ਼ੀ ਸੀ, ਕੱਚੇ ਪਏ ਸਨ ਲੇਕਿਨ ਐਸਾ ਨਹੀਂ ਸੀ। ਹੁਣ ਸੜਕਾਂ ਦੇ ਉੱਤੇ ਤਾਂ ਕਮਰਸ਼ੀਅਲ ਐਕਟੀਵਿਟੀ ਸ਼ੁਰੂ ਹੋ ਗਈ ਹੈ। ਅੰਗਰੇਜ਼ ਔਰ 200 ਕੁਛ ਨਹੀਂ ਬਣਾ ਸਕਦੇ। ਹੁਣ ਇੱਥੇ ਜਨਾਬ ਸੜਕ ਦੇ ਉੱਤੇ ਸਭ ਕੁਝ ਹੁੰਦਾ, ਅੱਧਾ ਕਾਰੋਬਾਰ ਸੜਕਾਂ ਦਾ ਹੁੰਦਾ। ਜੇ ਉਹਦਾ ਕਾਰੋਬਾਰ ਸੜਕਾਂ ਦਾ ਹੋਏਗਾ ਤਾਂ ਫਿਰ ਇਹ ਤਮਾਸ਼ਾ ਤਾਂ ਲੱਗੇਗਾ। ਸੜਕਾਂ ਟੁੱਟਣਗੀਆਂ, ਸੜਕਾਂ ਟੁੱਟਦੀਆਂ ਨੇ ਤੇ ਉਹਨਾਂ ਨੂੰ ਉੱਚਾ ਕਰਦੇ ਨੇ, ਉਹ ਸੀਵਰੇਜ ਨਹੀਂ ਸਹੀ ਕਰਨਾ, ਫਿਰ ਮਕਾਨ ਨੀਵੇਂ ਹੋ ਜਾਂਦੇ ਨੇ, ਮਕਾਨ ਉੱਚੇ ਕਰਦੇ ਨੇ, ਮਕਾਨਾਂ ਉੱਚੀਆਂ ਕਰਦੇ ਨੇ, ਸੜਕਾਂ ਨੀਵੀਆਂ ਹੋ ਜਾਂਦੀਆਂ ਨੇ। ਇਹ ਮਤਲਬ ਕਿ ਚੂਹੇ ਬਿੱਲੀ ਦਾ ਖੇਡ ਜਿਹੜਾ ਜੀ ਜਾਰੀ ਸਾਰੀ ਹੈ, ਇਹਨੂੰ ਖਤਮ ਕਰਨਾ ਚਾਹੀਦਾ। ਔਰ ਮੈਂ ਸਮਝਦਾ ਅਗਰ ਇਖਤਿਆਰਾਤ ਨੀਚੇ ਤੱਕ ਦਿੱਤੇ ਜਾਣ ਤੇ ਬਿਹਤਰੀ ਆ ਸਕਦੀ ਹੈ। ਬਹੁਤ ਵਧੀਆ ਜੀ। ਬਿਲਕੁਲ।
ਲੋ ਜੀ, ਇਹ ਨਹਿਰ ਅੱਪਰ ਚਨਾਬ ਅਬਦਾਲ ਦੇ ਨੇੜੇ ਜਿਹੜਾ ਪੁੱਲ ਹੈ ਉਹਦਾ ਇੱਕ ਪਾਸਾ ਇੱਥੋਂ ਨਜ਼ਰ ਆ ਰਿਹਾ ਹੈ। ਬਹੁਤ ਸੁਹਾਨਾ ਵਧੀਆ ਮੰਜ਼ਰ ਹੈ। ਕੋਇਲ ਵੀ ਕੂਕ ਰਹੀ ਹੈ, ਚਿੜੀਆਂ ਦੀ ਆਵਾਜ਼ ਵੀ ਆ ਰਹੀ ਹੈ। ਤੇ ਅੱਜ ਦਾ ਜਿਹੜਾ ਅਸੀਂ ਇੱਥੇ ਡਾਕੂਮੈਂਟਰੀ ਬਣਾਈ ਹੈ ਵੀਡੀਓ ਇਸ ਪਿੰਡ ਦੀ, ਬਹੁਤ ਵਧੀਆ ਕੰਮ ਰਿਹਾ ਜੀ, ਬਹੁਤ ਸੋਹਣਾ। ਤੇ ਰੱਬ ਰਾਖਾ ਤੇ ਅੱਲਾ